Black Monday haunts stock markets. Indices fall 3%. ਜੋ ਅਮਰੀਕਨ ਮਾਰਕੀਟ ਹੀ ਜਿਹੜੀ ਆ ਉਹ ਬਿਲਕੁਲ ਕ੍ਰੈਸ਼ ਹੋਈ ਤੇ ਯੂਰਪ ਦੇ ਵਿੱਚ ਵੀ ਏਸ਼ੀਅਨ ਸਟਾਕ ਸੀ देयर worst drop in decades after Trump tariffs. ਜਦੋਂ ਅਮਰੀਕਾ ਨੇ ਟੈਰਿਫ ਲਾਈ ਚਾਈਨਾ ਨੇ ਜਵਾਬੀ ਲਾਈ ਤੇ ਟਰੰਪ ਨੇ ਕਿਹਾ ਵੀ ਜੇ ਤੁਸੀਂ ਜਿਹੜੀਆਂ ਜਵਾਬੀ ਟੈਰਿਫ ਲਾਈਆਂ ਨੇ 32% ਕੇ ਕਿੰਨੇ ਉਹ ਵਾਪਸ ਨਾ ਲਈਆਂ ਤਾਂ ਮੈਂ 50% ਹੋਰ ਠੋਕ ਦਾਂਗਾ। China will firmly safeguard its legitimate rights and interests. Trump says not backing down on tariffs, calls them medicine as markets reel. Trump advisors say 50 plus countries have reached out for tariff talks with White House. Viewers, welcome back on our program. So we ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪ੍ਰੈਜ਼ੀਡੈਂਟ ਟਰੰਪ ਵੱਲੋਂ 90 ਤੋਂ ਜ਼ਿਆਦਾ ਦੇਸ਼ਾਂ ਤੇ ਲਾਈ ਗਈ ਟੈਰਿਫ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਵੀਕਐਂਡ ਤੇ ਜੋ ਕੁਝ ਦੁਨੀਆ ਦੀਆਂ ਸਟਾਕ ਮਾਰਕੀਟਸ ਵਿੱਚ ਹੋਇਆ ਉਸ ਨੂੰ ਬਲੱਡ ਬਾਥ ਯਾਨੀ ਕਿ ਖੂਨ ਖਰਾਬੇ ਦਾ ਦਿੱਤਾ ਜਾ ਰਿਹਾ ਹੈ। ਸੋ ਕੁਝ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਬੜੀ ਤੇਜ਼ੀ ਨਾਲ ਰਿਸੈਸ਼ਨ ਯਾਨੀ ਕਿ ਆਰਥਿਕ ਬੰਦੀ ਵੱਲ ਵੱਧ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਅਮਰੀਕਨ ਹਿਸਟਰੀ 'ਚ 20ਵੀਂ ਸਦੀ ਦਾ 1930ਵਿਆਂ ਦਾ ਦੌਰ ਦੇਖਦੇ ਹਾਂ ਜਿਸ ਨੂੰ ਗ੍ਰੇਟ ਡਿਪਰੈਸ਼ਨ ਦਾ ਨਾਂ ਦਿੱਤਾ ਜਾਂਦਾ ਜੀ, ਕਿਉਂਕਿ ਗ੍ਰੇਟ ਡਿਪਰੈਸ਼ਨ ਇਕਨੋਮਿਕਲ ਰਿਸੈਸ਼ਨ ਦੇ ਨਾਲ ਹੀ ਜੁੜਿਆ ਹੋਇਆ ਪਾਰਟ ਸੀ ਔਰ ਉਦੋਂ ਦੀਆਂ ਪਿਕਚਰ ਜਦੋਂ ਕਿਤੇ ਕੋਈ ਪ੍ਰਦਰਸ਼ਨੀ ਲੱਗਦੀ ਹੈ, ਐਗਜ਼ੀਬਿਸ਼ਨ ਲੱਗਦੀ ਹੈ, ਅਮਰੀਕਾ 'ਚ ਬਹੁਤ ਤਰਥਲੀ ਮੱਚੀ ਸੀ। ਸਟੇਟਾਂ ਵਾਲੇ ਲੋਕ ਛੜਾ ਕੇ ਸੁੱਕੀਆਂ ਹੱਡੀਆਂ ਵਰਗੇ ਕਈ ਬਣੇ ਹੋਏ ਸੀ, ਭੁੱਖ ਪਿਆਸ ਚਾਰ ਚਫੇਰੇ ਇਲਾਕੇ ਛੱਡ ਮਾਰ ਕੁੱਟ ਇੱਧਰ ਉੱਧਰ ਔਰ ਬਿਲਕੁਲ ਐਂ ਲੱਗਦਾ ਸੀ ਕਿ ਨੇਸ਼ਨ ਬਰਬਾਦੀ ਵੱਲ ਜਾ ਰਿਹਾ। ਔਰ ਇਹ ਵੱਖਰੀ ਕਹਾਣੀ ਹੈ ਕਿ ਫਿਰ ਜਦੋਂ ਜਿਹੜੇ ਨੇ ਪ੍ਰੈਜ਼ੀਡੈਂਟ ਫਰੈਂਕਲਿਨ ਰੂਜ਼ਵੈਲਟ ਜਿਹੜੇ 4 ਟਰਮ ਪ੍ਰੈਜ਼ੀਡੈਂਟ ਚੁਣੇ ਗਏ ਉਹਨਾਂ ਤੋਂ ਬਾਅਦ ਹੀ ਜਿਹੜੀ ਹੈ ਉਹ ਚੌਥੀ ਟਰਮ ਵੇਲੇ 3 ਮਹੀਨੇ ਹੀ ਗੁਜ਼ਰੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਔਰ ਬਾਅਦ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਟਰੂਮੈਨ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਉਹ ਪ੍ਰੈਜ਼ੀਡੈਂਟ ਬਣੇ। ਫਿਰ ਰੂਜ਼ਵੈਲਟ ਦੇ ਪੀਰੀਅਡ 'ਚ ਹੀ ਮੁਲਕ ਰਿਸੈਸ਼ਨ 'ਚੋਂ ਨਿਕਲਿਆ ਪਰ ਰਿਸੈਸ਼ਨ 'ਚੋਂ ਨਿਕਲਿਆ ਉਸ ਹਾਲਤ 'ਚ ਜਦੋਂ ਕਿ ਜੰਗ ਸ਼ੁਰੂ ਹੋ ਗਈ, ਸੈਕੰਡ ਵਰਲਡ ਵਾਰ, ਡਿਮਾਂਡ ਵਧੀ, ਵੈਪਨ ਬਣਾਉਣੇ ਸੀ ਔਰ ਇਹ 1930ਵਿਆਂ ਤੋਂ ਪਹਿਲਾਂ ਇਹਨਾਂ ਦੀਆਂ ਬੀਬੀਆਂ ਵੀ ਉਵੇਂ ਹੀ ਲੰਮੇ ਵਾਲ ਪਿੱਛੇ ਤੱਕ ਹੁੰਦੇ ਸੀ, ਉਵੇਂ ਹੀ ਚੋਗੇ, ਉਵੇਂ ਹੀ ਬੁਰਕਾ ਤਾਂ ਨਹੀਂ ਸੀ ਪਰ ਜਿਹੜੇ ਤੁਸੀਂ ਅੱਜ ਵੀ ਸਾਊਥ ਅਮਰੀਕਾ ਦੀਆਂ ਸਟੇਟਾਂ 'ਚ ਜਿਵੇਂ ਬਹੁਤ ਵਾਰੀ ਜਿਹੜੀ ਤੁਸੀਂ ਪੇਂਟਿੰਗ ਮਰੀਅਮ ਦੀ ਦੇਖੋਗੇ, ਜੀਸਸ ਦੀ ਮਦਰ ਮੈਰੀ ਦੀ, ਉਹਨਾਂ ਦਾ ਪਹਿਰਾਵਾ ਉਵੇਂ ਹੀ ਹੁੰਦਾ। ਤੁਹਾਨੂੰ ਲੱਗੇਗਾ ਵੀ ਮਿਡਲ ਈਸਟ ਦੀ ਯਹੂਦੀ ਔਰਤ ਹੈ ਜਾਂ ਮੁਸਲਮਾਨ ਔਰਤ ਹੈ, ਸਿਰਫ ਮੂੰਹ ਖੁੱਲ੍ਹਾ ਹੁੰਦਾ ਔਰ ਇਵੇਂ ਹੀ ਅਮਰੀਕਾ ਦੇ ਵਿੱਚ ਜਿਹੜਾ ਮੇਨ ਔਰਤਾਂ ਦਾ ਕੰਮ ਸੀ ਉਹ ਘਰ ਦੀ ਸੰਭਾਲ, ਬੱਚੇ ਪਾਲਣਾ, ਬੱਚੇ ਵੀ 5-5 6-6 ਹੁੰਦੇ ਸੀ ਦੂਜੇ। ਲੇਕਿਨ 1930ਵਿਆਂ ਤੋਂ ਬਾਅਦ ਜਦੋਂ ਫਿਰ ਜੰਗ ਵੀ ਸ਼ੁਰੂ ਹੋਈ, ਰਿਸੈਸ਼ਨ ਬਹੁਤ ਜ਼ਿਆਦਾ ਸੀ, ਪਹਿਲੀ ਵਾਰੀ ਔਰਤਾਂ ਕੰਮ ਕਰਨ ਲਈ ਬਾਹਰ ਨਿਕਲੀਆਂ। ਫਿਰ ਇਹ ਸਾਰਾ ਜੋ ਅਸੀਂ ਦੇਖਦੇ ਹਾਂ ਵੀ ਲੇਟਰ ਔਨ ਹੁੰਦਾ ਹੈ, ਅੱਜ ਤਾਂ ਬਰਾਬਰ ਦੀ ਵਰਕ ਫੋਰਸ ਹੈ ਹਰ ਫੀਲਡ ਦੇ ਵਿੱਚ। ਔਰ ਫਿਰ ਅਮਰੀਕਨ ਉਸ ਮੰਦੀ 'ਚੋਂ ਅਮਰੀਕਾ ਨਿਕਲਿਆ ਔਰ ਜਦੋਂ ਤੱਕ ਸੈਕੰਡ ਵਰਲਡ ਵਾਰ ਖ਼ਤਮ ਹੋਇਆ ਅਸੀਂ ਦੇਖਦੇ ਹਾਂ ਵੀ ਅਮਰੀਕਾ ਦੇ ਕੋਲ ਐਟਮ ਬੰਬ ਵੀ ਸੀ ਜਿਹੜਾ ਉਹਨੇ ਚਲਾਇਆ ਹਿਰੋਸ਼ੀਮਾ ਨਾਗਾਸਾਕੀ 'ਚ। ਆਰਥਿਕ ਤੌਰ 'ਤੇ ਵੀ ਇੰਨਾ ਸੀ ਕਿ ਵੀ ਇਮੀਡੀਏਟ ਬਾਅਦ ਇੱਕ ਮਾਰਸ਼ਲ ਪਲਾਨ ਸ਼ੁਰੂ ਕੀਤੀ 1950ਵਿਆਂ 'ਚ ਔਰ ਜੇ ਅਮਰੀਕਾ ਦੇ ਉਸ ਸਾਰੇ 'ਤੇ ਬੇਸਡ ਫਿਰ ਅਗਲੀ ਜਨਰੇਸ਼ਨ ਜਿਹੜੀ ਪੋਸਟ ਸੈਕੰਡ ਵਰਲਡ ਵਾਰ ਆਈ ਜਿਨ੍ਹਾਂ ਨੂੰ ਬੇਬੀ ਬੂਮਰ ਕਹਿੰਦੇ ਸੀ, ਬੇਬੀ ਬੂਮਰ ਜਨਰੇਸ਼ਨ ਔਰ ਇਹਨਾਂ ਨੇ ਅਮਰੀਕਾ ਨੇ ਫਿਰ ਆਦਰ ਜਿਹੜੇ ਤਬਾਹ ਕੀਤੇ ਮੁਲਕ ਵੀ ਜਿਵੇਂ ਜਰਮਨੀ ਡਿਵਾਈਡ ਹੋਇਆ, ਵੈਸਟ ਜਰਮਨੀ ਇਹਨਾਂ ਦੇ ਪ੍ਰਭਾਵ ਥੱਲੇ ਆਇਆ, ਜਾਪਾਨ ਇਹਨਾਂ ਦੇ ਕੋਲ ਆਇਆ ਦੂਜੇ, ਉਹਨਾਂ ਦੀ ਇਕੋਨਮੀ ਅਗਲੇ 15, 20, 25, 30 ਸਾਲ 'ਚ ਕਿਵੇਂ ਖੜੀ ਹੋਈ, ਭਾਵੇਂ ਫੌਜੀ ਅੰਬਰੇਲਾ ਅਮਰੀਕਾ ਨੇ ਦਿੱਤਾ ਉਹ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਜਾਪਾਨ ਹੋਏ, ਵੈਸਟ ਜਰਮਨੀ ਹੋਏ ਔਰ ਲੇਟਰ ਔਨ ਕੋਰੀਅਨ ਵਾਰ ਦਾ ਵੀ ਜਿਹੜਾ ਪ੍ਰਭਾਵ, ਕੋਰੀਆ ਵਾਰ, ਵਿਤਨਾਮ ਵਾਰ, ਇਹ ਬਾਅਦ ਦੇ ਵਿੱਚ ਹੁੰਦੀਆਂ ਨੇ ਸੈਕੰਡ ਵਰਲਡ ਵਾਰ ਤੋਂ। ਲੇਕਿਨ ਮੈਂ ਇਹ ਜਦੋਂ ਰਿਲੇਟ ਕਰ ਰਿਹਾ ਇਹ ਇਸ ਲਈ ਕਿ ਬਹੁਤ ਸਾਰੇ ਜਿਹੜੇ ਸਾਡੇ ਵਿਊਅਰ ਖਬਰਾਂ ਪੜ੍ਹਨਗੇ ਉਹ ਇਹ ਉਹਨਾਂ 'ਚ ਹੋਏਗਾ ਕਿ ਇਹ 1930ਵਿਆਂ ਵਾਂਗ ਮੰਦੀ ਵੱਲ ਜਾ ਸਕਦਾ ਹੈ ਕਿਉਂਕਿ 1980ਵਿਆਂ ਦੇ ਅਖੀਰ ਤੱਕ ਪਹੁੰਚਦਿਆਂ ਫਿਰ ਅਮਰੀਕਾ ਜਿਹੜਾ ਕਿ ਇੱਕ ਵੱਡੀ ਪਹਿਲਾਂ ਹੀ ਵਿਦਨ ਅਮਰੀਕਾ 1970ਵਿਆਂ ਦੇ ਵਿੱਚ ਆਪਣੀ ਇੱਕ ਖੁਸ਼ਹਾਲੀ ਸੀ ਭਾਵੇਂ ਅਮਰੀਕਾ 'ਚ
ਕੋਰੀਅਨ ਵਾਰ 'ਚ 60,000 ਦੇ ਕਰੀਬ ਅਮਰੀਕਨ ਫੌਜੀ ਮਾਰੇ ਗਏ। ਉਸ ਤੋਂ ਬਾਅਦ ਵਿਤਨਾਮ ਜੰਗ ਆਈ, ਉਹਦੇ 'ਚ ਮਾਰੇ ਗਏ 60,000 ਦੇ ਕਰੀਬ। ਉਹ ਵਿਤਨਾਮ ਵਾਰ ਹੈ ਵਾਸ਼ਿੰਗਟਨ DC ਜਿਨ੍ਹਾਂ 'ਤੇ ਸਾਰਿਆਂ ਦੇ ਨਾਂ ਲਿਖੇ ਹੋਏ ਨੇ, ਕੋਰੀਅਨ ਵਾਰ ਮੈਮੋਰੀਅਲ ਹੈ। ਲੇਕਿਨ ਇਸ ਸਭ ਦੇ ਬਾਵਜੂਦ ਆਰਥਿਕ ਤੌਰ 'ਤੇ ਔਰ ਪੋਸਟ ਸੈਕੰਡ ਵਰਲਡ ਵਾਰ ਹੁਣ ਅੱਜ ਅਸੀਂ ਅਮਰੀਕਾ ਦੀਆਂ 50 ਸਟੇਟਾਂ ਨੇ ਸਾਰੀਆਂ, ਇਹ ਜਿਹੜੇ ਹਾਈਵੇ ਵਗੈਰਾ ਨੇ ਅਸੀਂ ਸਮਝਦੇ ਹਾਂ ਵੀ ਪਤਾ ਨਹੀਂ 400 ਸਾਲ ਤੋਂ ਇਵੇਂ ਹੀ ਸੀ, ਇਹ ਸਾਰੇ 50-60 ਸਾਲ ਪਹਿਲਾਂ ਹੀ ਬਣੇ ਨੇ। ਇੱਕ ਤੋਂ ਬਾਅਦ ਇੱਕ ਹੁਣ ਤਾਂ ਤੁਸੀਂ 3000 ਮੀਲ ਅਮਰੀਕਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤੁਸੀਂ ਆਰਾਮ ਨਾਲ ਰਾਜ, ਰੈਸਟ ਏਰੀਏ ਨੇ, ਮੋਟਲ ਨੇ, ਹੋਟਲ ਨੇ, ਇਹ ਸਾਰੀ ਕਨੈਕਟੀਵਿਟੀ ਜਿਹੜੀ ਹੈ, ਰੇਲ ਰੋਡ, ਬੱਸਿਸ ਔਰ ਇਹ ਹਾਈਵੇਜ਼, ਇਹ ਸਾਰੀ ਇਹ ਡਿਵੈਲਪਮੈਂਟ 'ਚੋਂ ਹੀ ਨਿਕਲਦੀ ਹੈ। ਔਰ ਇਹ ਸਾਰੇ ਦਾ ਨਤੀਜਾ ਸੀ ਕਿ ਅਮਰੀਕਾ ਇੱਕ ਰੋਲ ਮਾਡਲ ਬਣਿਆ, ਆਈਡੀਅਲ ਬਣਿਆ। ਫਿਰ 1980 ਤੱਕ ਪਹੁੰਚਦੇ ਆ। ਗੱਲ ਅਸੀਂ ਫਰਾਈਡੇ ਦਾ ਸ਼ੋਅ ਜਿਹੜਾ ਸੁਖਵਿੰਦਰ ਸਿੰਘ ਹੋਰਾਂ ਨੇ ਜਿਹੜਾ ਉਹਨੂੰ ਹੋਸਟ ਕੀਤਾ, ਉਹਦੇ 'ਚ ਅਸੀਂ ਡਿਟੇਲ 'ਚ ਗੱਲ ਕੀਤੀ ਸੀ ਕਿ ਵੀ ਕਿਵੇਂ ਸੁਸਾਇਟੀਜ਼ ਦੇ ਵਿੱਚ ਜਾਂ ਇਕਨੋਮਿਕਲੀ ਅਪ ਡਾਊਨ ਆਲਮੋਸਟ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦਾ ਸਿਸਟਮ ਕੀ ਸੀ, ਕਿਵੇਂ ਵਰਕਆਊਟ ਕਰਦਾ ਸੀ। ਸਗੋਂ ਅੱਜ ਹੀ ਸਾਡੇ ਵੀਰ ਮਲਕ ਸਾਹਿਬ ਉਹਨਾਂ ਦੀ ਕਾਲ ਆਈ, ਉਹ ਮੈਨੂੰ ਕਹਿੰਦਾ ਜੀ ਮੈਨੂੰ ਜਿਹੜਾ ਉਹ ਤੁਹਾਨੂੰ ਗੱਲ ਨਾਲ ਲਾਉਣ ਨੂੰ ਜੀ ਕਰਦਾ। ਕਹਿੰਦਾ ਮੈਂ ਉਹ ਤੁਹਾਡਾ ਪ੍ਰੋਗਰਾਮ ਸੁਣਿਆ, ਤੁਸੀਂ ਜਿਵੇਂ ਹਿਊਮਨ ਹਿਸਟਰੀ ਜਾਂ ਇਕੋਨਮੀ ਕਿਵੇਂ ਗਰੋ ਹੋਈ ਔਰ ਗੁਰਮਤ ਮਾਡਲ ਕੀ ਹੈ, ਸਿੱਖੀ ਮਾਡਲ ਕੀ ਹੈ। ਤੇ ਮੈਂ ਕਿਹਾ ਜੀ ਚਲੋ ਤੁਹਾਡੇ ਸਾਰੇ ਭਰਾਵਾਂ ਦਾ ਹੀ ਸਹਾਰਾ ਹੈ। ਪਰ ਇਹ ਵੀ ਜਦੋਂ ਅਸੀਂ ਇੱਕ ਗੈਟ ਟੂਗੈਦਰ 'ਚ ਕੱਲ੍ਹ ਬੈਠੇ ਆਫਟਰ ਦਾ ਦੀਵਾਨ ਮੈਨੇਸਸ ਦੇ, ਤੇ ਉਹਦੇ 'ਚ ਕੋਈ ਗੱਲ ਚੱਲੀ ਤੇ ਕਹਿਣ ਲੱਗੇ ਕਿ ਜੀ ਤੁਸੀਂ ਇਹ ਜਦੋਂ ਗੱਲ ਸਾਰੇ ਹੀ ਫੀਲਡਸ ਦੀ ਕਰਦੇ ਹੋ, ਇਹ ਕਿੱਥੋਂ ਆ ਜਾਂਦੀ ਹੈ ਗੱਲ। ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਮਹਿਜ਼ ਉਹਨੂੰ ਇੱਕ ਮੰਗਾ ਮੰਨਣ ਲਈ ਰੱਖ ਲਿਆ, ਬਾਬੇ ਦੇ ਅੱਗੇ ਪਟੀਸ਼ਨ ਪਾ ਦੇਈਦਾ ਕਿ ਬਾਰਕ ਆਂਗੀ ਹੋ ਸਭ ਕੁਛ ਮੰਗਾ। ਪਰ ਮੈਂ ਕਿਹਾ ਜ਼ਿੰਦਗੀ ਦੇ ਜਿੰਨੇ ਸ਼ੋਬੇ ਨੇ ਉਹਨਾਂ ਦਾ ਆਧਾਰ ਰੂਪ, ਬੀਜ ਰੂਪ ਦੇ ਵਿੱਚ ਉਸ ਦਾ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ। ਇਸ ਲਈ ਸਾਡਾ ਮਾਡਲ ਇਕਨੋਮਿਕਲ ਦੁਨੀਆ 'ਚ ਵੀ ਸਾਨੂੰ ਕਿਸੇ ਸੋਸ਼ਲਿਜ਼ਮ, ਕਮਿਊਨਿਜ਼ਮ, ਕੈਪੀਟਲਿਜ਼ਮ ਦੇ ਕਿਸੇ ਜਿਹੜਾ ਫਰਮੇ ਦੇ ਵਿੱਚ ਫਿੱਟ ਹੋਣ ਦੀ ਲੋੜ ਨਹੀਂ ਹੈ। ਸਾਡਾ ਆਪਣਾ ਗੁਰਮਤ ਦਾ ਮਾਡਲ ਹੈ। ਸਾਡਾ ਮਾਡਲ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤਾ ਹੋਇਆ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਘਾਲਣਾ ਕਿਰਤ। ਔਰ ਕਿਰਤ ਵਾਲਿਆਂ ਦੇ ਕੋਲ ਮੈਂ ਕਿਹਾ ਤੁਸੀਂ ਖਾਲਿਸਤਾਨ ਦੇ ਐਲਾਨਨਾਮੇ ਦੇ ਲਫ਼ਜ਼ ਵੀ ਜਦੋਂ ਦੇਖਦੇ ਹੋ ਤਾਂ ਉਸ ਦੀ ਬਿਗਨਿੰਗ ਇਹ ਹੁੰਦੀ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਕਿਰਤ ਬੇਸਡ ਕੰਪੈਸ਼ਨ, ਦਇਆ, ਅਸੀਂ ਤਾਂ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜਦੋਂ ਅਸੀਂ ਪੁੰਨ ਦਾਨ, ਇਹ ਬ੍ਰਾਹਮਣ 'ਚ ਦਾਨ ਦਾਤਾ ਮੰਗਤਾ ਵਾਲਾ ਪੁੰਨ ਦਾਨ ਨਹੀਂ ਹੈ ਜੋ ਬ੍ਰਾਹਮਣਵਾਦ ਦਾ ਹੈ। ਕੰਪੈਸ਼ਨ ਅਸੀਂ ਤਾਂ ਪੜ੍ਹਦੇ ਹਾਂ ਕਿ ਧੌਲ ਧਰਮ ਦਇਆ ਕਾ ਪੂਤ। ਕੈਪੀਟਲਿਸਟ ਸੁਸਾਇਟੀ ਦੇ ਵਿੱਚ ਦਇਆ ਨਹੀਂ ਹੁੰਦੀ, ਕੰਪੈਸ਼ਨ ਨਹੀਂ। ਹੁਣ ਜਦੋਂ ਬਲੱਡ ਬਾਥ ਜਾਂ ਦੂਜਾ ਕਿੰਨਿਆਂ ਦਾ ਕਿੰਨੇ ਲੱਖ ਕਰੋੜ ਉੱਡ ਗਿਆ, ਉਹ ਤਾਂ ਚਲੋ ਹੋਏਗਾ ਜੀ ਅਮੀਰਾਂ ਦਾ ਗਿਆ, ਪਰ ਉਹ ਜਿਹੜੇ ਗਰੀਬਾਂ ਨੂੰ ਤੁਸੀਂ ਲਿਆਂਦੇ ਹੋ ਜੀ ਸ਼ੇਅਰ ਖਰੀਦੋ, ਇੱਥੇ ਇਨਵੈਸਟ ਕਰੋ, ਉੱਥੇ ਕਰੋ। ਜਾਂ ਆਮ ਲੋਕ ਜਦੋਂ ਹੁਣ ਜਾਣਗੇ 2-2 ਗੁਣਾ 3-3 ਗੁਣਾ ਭਾਅ ਦੇ ਚੀਜ਼ਾਂ ਜਿਹੜੀਆਂ ਨੇ, ਉਹ ਪਾਣੀ ਦੀ ਬੋਟਲ ਜਿਹੜੀ ਆ ਉਹ $5 ਵਾਲੀ $12 ਦੀ ਆ ਰਹੀ ਹੈ। ਜਦੋਂ ਤੁਸੀਂ ਇਹ ਸਾਰਾ ਕੁਝ ਦੇਖੋਗੇ ਤੇ ਫਿਰ ਇਹ ਦਇਆ ਵਾਲੀ ਗੱਲ ਤਾਂ ਨਾ ਹੋਈ ਨਾ ਇਸ ਸਿਸਟਮ 'ਚ। ਤਾਂ ਕਿਉਂਕਿ ਇਹ ਜਿਹੜਾ ਪੂੰਜੀਵਾਦ ਹੈ ਜਾਂ ਕੈਪੀਟਲਿਜ਼ਮ ਹੈ ਜਾਂ ਧਨਾੜ ਹੋਣਾ, ਇਹ ਤਾਂ ਹੈ ਹੀ ਦੂਸਰੇ ਦੇ ਐਕਸਪੈਂਸ ਦੇ ਉੱਤੇ ਹੈ ਵੀ ਤੁਸੀਂ ਕਿੰਨਾ ਕਿਸੇ ਨੂੰ ਲੁੱਟੋਗੇ। ਔਰ ਇਹ ਹੁਣ ਜੈਨੀ ਨੇ, ਜੈਨ ਧਰਮ ਮਹਾਵੀਰ, ਉਹ ਪੈਰੀ ਵੀ ਜੁੱਤੀ ਨਹੀਂ ਪਾਉਂਦੇ। ਉਹਨਾਂ ਦੇ ਮੁਨੀ ਜਿਹੜੇ ਨੇ ਨੱਕ ਦੇ ਉੱਤੇ ਵੀ ਇੱਕ ਬੁੱਝਾ ਜਿਹਾ ਬੰਨ੍ਹ ਲੈਂਦੇ ਨੇ ਵੀ ਅੰਦਰ ਕੋਈ ਕੀੜੇ ਨਾ ਜਾ ਕੇ ਮਰ ਜਾਣ। ਪਰ ਸਾਰੀ ਧਨ ਜਾਂ ਦੌਲਤ ਜਿਹਨੇ ਮਾਰਵਾੜੀ ਨੇ, ਦੂਜੇ ਨੇ ਜੈਨ ਨੇ। ਹੁਣ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਦੇਖੋ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਇੱਕ ਖੂਨ ਦਾ ਤੁਪਕਾ ਕਿਤੇ ਲੱਗ ਜਾਏ ਤਾਂ ਅਸੀਂ ਤਾਂ ਕੱਪੜੇ ਲਾ ਕੇ ਉਹ ਮਾਰਦੇ ਹਾਂ, ਜਾਮਾ ਪਹਿਰਾਵੇ ਨੂੰ, ਕੱਪੜਿਆਂ ਨੂੰ ਕਹਿੰਦੇ ਨੇ ਕਿ ਵੀ ਇਹ ਪਲੀਤ ਹੋ ਗਿਆ। ਪਰ ਜਿਹੜੇ ਇਨਸਾਨਾਂ ਦਾ ਖੂਨ ਪੀ ਜਾਂਦੇ ਨੇ, ਜੋ ਰਤ ਪੀਵੇ ਮਾਨਸਾ, ਇਹ ਐਕਸਪਲੋਇਟਡ ਲੇਬਰ। ਜੋ ਤੁਸੀਂ 10-10 ਗੁਣਾ ਪ੍ਰੋਫਿਟ ਲੈਂਦੇ ਹੋ, ਧੱਕਾ ਕਰਦੇ ਹੋ, ਮਿਲਾਵਟਾਂ ਕਰਦੇ ਹੋ, ਉਹ ਸਾਰਿਆਂ ਨੂੰ ਜੋ ਰਤ ਪੀਵੇ ਮਾਨਸਾ, ਤੁਹਾਡੀ ਕਮਾਈ ਜਿਹੜੀ ਹੈ ਉਹ ਇਨਸਾਨਾਂ ਦਾ ਖੂਨ ਹੈ। ਤਿੰਨ ਕਿਉਂ ਨਿਰਮਲ ਚੀਤ। ਫਿਰ ਤੁਸੀਂ ਕਹਿੰਦੇ ਤੁਸੀਂ ਧਰਮੀ ਲੋਕ ਹੋ, ਤੁਹਾਡਾ ਜਿਹੜਾ ਚਿੱਤ ਹੈ, ਮਨ ਹੈ, ਬੜਾ ਸਾਫ਼ ਕਿਵੇਂ ਹੋਏਗਾ। ਬਿਲਕੁਲ। ਸੋ ਗੁਰਮਤ ਦਾ ਮਾਡਲ, ਸਿੱਖੀ ਦਾ ਮਾਡਲ, ਚਲੋ ਸਤਿਗੁਰੂ ਰਹਿਮਤ ਕਰਨ, ਖਾਲਸੇ ਨੂੰ ਦਰ ਕਰ ਖਾਲਿਸਤਾਨ ਬਖਸ਼ਿਸ਼ ਹੋਏ ਔਰ
ਦੁਨੀਆ ਦੇ ਸਾਹਮਣੇ ਉਹ ਰੋਲ ਮਾਡਲ ਜਿਹੜਾ ਇਕਨੋਮਿਕਲ ਮਾਡਲ ਵੀ ਬਣ ਕੇ ਜਿਹੜਾ ਸੀ ਉਹਦਾ ਜ਼ਿਕਰ ਵੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੀ ਜਿਹੜੇ ਨੇ ਉਸ ਦੇ ਡਿਫਰੈਂਟ ਜੁਜ਼ ਹੋਣਗੇ। ਪਰ ਅਸੀਂ ਪਹਿਲਾਂ ਵੀਕਐਂਡ ਔਰ ਬਲੱਡ ਬਾਥ ਦੀ ਗੱਲ ਕਰੀਏ ਵੀ ਇਕੱਲਾ ਇਹ ਨਹੀਂ ਕਿ ਅਮਰੀਕਾ ਦੇ ਵਿੱਚ ਵੀ ਆਲਮੋਸਟ ਜਦੋਂ 1930 ਦੀ ਰਿਸੈਸ਼ਨ ਦੀ ਗੱਲ ਹੋ ਰਹੀ ਵੀ ਇੰਨੀ ਤੇਜ਼ੀ ਨਾਲ ਸ਼ੇਅਰ ਉੱਡੇ ਨੇ ਏਸ਼ੀਅਨ ਮਾਰਕੀਟ ਵਿਦ ਇਨ ਇੰਡੀਆ ਵਿੱਚ ਹੀ ਟਾਟੇ ਬਿਰਲੇ ਸਭ ਜਿਹੜੇ ਨੇ ਉਹਨਾਂ ਦਾ ਉੜਿਆ ਕੰਮ। ਉਹਨਾਂ ਤੋਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਇੰਡੀਆ ਵਾਲਿਆਂ ਨੂੰ ਕਿ ਹਨੇਰਾ ਕੀ ਹੈ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਔਰ ਜੇ ਤੁਸੀਂ ਈਵਨ ਇਹਨਾਂ ਸਾਰੀਆਂ ਹੈਡਲਾਈਨਸ ਨੂੰ ਦੇਖੋ ਤੇ ਉਸ ਤੋਂ ਇਹ ਲੱਗਦਾ ਹੈ ਹਾਲਾਂਕਿ ਜਨਾਬੇ ਆਲਾ ਟਰੰਪ ਨੇ ਇਹ ਕਿਹਾ ਕਿ ਵੀ ਦੇਖੋ ਟਰੰਪ ਸੇਜ਼ ਨਾਟ ਬੈਕਿੰਗ ਡਾਊਨ ਔਨ ਟੈਰਿਫਸ calls them medicine as markets reel। ਜਦੋਂ ਮਾਰਕੀਟਸ ਟੰਬਲ ਹੋ ਰਹੀਆਂ ਨੇ ਉੱਡ ਰਹੀਆਂ ਟਰੰਪ ਜਨਾਬ ਕਹਿੰਦਾ ਨਾ ਕਿ ਵੀ ਇਹ ਬਿਮਾਰੀ ਹੈ ਤੇ ਇਹ ਟੈਰਿਫ ਜਿਹੜੀ ਦਵਾਈ ਹੈ ਤੁਸੀਂ ਦਵਾਈ ਖਾਓ ਥੋੜੇ ਦੇ ਚੱਕਰ ਆਣਗੇ ਦੂਜਾ ਹੋਏਗਾ ਫਿਰ ਤੁਸੀਂ ਠੀਕ ਹੋ ਜਾਓਗੇ ਫਿਰ ਤੁਸੀਂ ਟਿਕ ਕੇ ਬਹਿ ਜਾਓਗੇ। ਫਿਰ ਅਮਰੀਕਾ 'ਚ ਬਹੁਤ ਨੌਕਰੀਆਂ ਆਣਗੀਆਂ। ਉਹਨਾਂ ਨੇ ਕਿਹਾ ਵੀ ਉਹ ਨੌਕਰੀਆਂ ਆਉਣ ਤੱਕ ਜੇ ਭੁੱਖੇ ਮਰ ਗਏ ਸਾਰੇ ਕਦੋਂ ਫੈਕਟਰੀਆਂ ਲੱਗਣਗੀਆਂ ਕਦੋਂ ਨੌਕਰੀਆਂ ਆਉਣਗੀਆਂ ਇੱਥੇ ਆਉਣਗੀਆਂ ਕੋਈ ਹੋਰ ਕਿਤੇ ਭੁੱਖੇ ਮਰਨਗੇ ਵੀ ਕੋਈ ਤਾਂ ਬੈਲੈਂਸ ਜਿਹਾ ਰਹਿੰਦਾ। ਪਰ ਉਹ ਕਹਿੰਦੇ ਵੀ ਨਹੀਂ ਅਸੀਂ ਉੱਦਾਂ ਦੇ ਹੀ ਜੁੰਡਲੀ ਵੀ ਨਾਲ ਹੈ। ਹੋ ਸਕਦਾ ਕੱਲ ਨੂੰ ਹਿਸਟਰੀ ਜੋ ਠੀਕ ਸਾਬਤ ਹੋਏ ਜੀ ਮੈਂ ਤਾਂ ਮੁਲਕ ਦੇ ਭਲੇ ਲਈ ਕਰ ਰਿਹਾ ਮੈਗਾ ਮੇਕ ਅਮਰੀਕਾ ਗ੍ਰੇਟ ਅਗੇਨ। ਹੁਣ ਪਤਾ ਨਹੀਂ ਗ੍ਰੇਟ ਕਿਹੜੇ ਪਾਸੇ ਉਹ ਕਹੇ ਜੀ ਮੈਂ ਤਾਂ ਪੁੱਠੀ ਮਾੜਾ ਫੇਰਨ ਨੂੰ ਕਿਹਾ ਸੀ ਇੱਧਰ ਤਾਂ ਮਾੜਾ ਤੇ ਮਣ ਕੇ ਹੋਰ ਹੋ ਗਏ। ਔਰ ਲੇਕਿਨ ਟਰੰਪ ਦੇ ਐਡਵਾਈਜ਼ਰ ਕਹਿ ਰਹੇ ਨੇ ਟਰੰਪ ਐਡਵਾਈਜ਼ਰ ਸੇ 50+ ਕੰਟਰੀਜ਼ ਹੈਵ ਰੀਚਡ ਆਊਟ ਫॉर ਟੈਰਿਫ ਟਾਕਸ ਵਿਦ ਵਾਈਟ ਹਾਊਸ ਕਿ ਅਸੀਂ ਜਦੋਂ ਦੀ ਜਿਹੜਾ ਉਹ ਪੇਚਕਸ ਕੱਸਿਆ ਮਰੋੜੀ ਦਿੱਤੀ ਹੈ 50 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਉਹ ਸਾਡੇ ਨਾਲ ਹੁਣ ਟੈਰਿਫ ਦੇ ਉੱਤੇ ਗੱਲਬਾਤ ਕਰਨ ਦੇ ਲਈ ਆ ਗਏ ਨੇ ਔਰ ਉਹ ਸਾਡੇ ਨੇੜੇ ਟੁੱਕ ਰਹੇ ਨੇ। ਪਰ BBC ਦੀ ਸਟੋਰੀ ਜਿਹੜੀ ਹੈ ਉਹ ਕਈ ਕੁਛ ਹੀ ਬਿਆਨ ਸਾਰੀ ਮੀਡੀਆ ਤਾਂ ਇਹੀ ਬਿਆਨ ਕਰ ਰਿਹਾ ਕਿ ਭਾਈ ਇਹ ਜਿਹੜਾ ਹੈ ਇਸ ਨੇ ਇੱਕ ਬੜਾ ਬਲੱਡ ਬਾਥ ਕੀਤਾ ਹੈ ਔਰ ਇਹਦੇ 'ਚ ਇਸ ਵੇਲੇ ਲੰਡਨ FTSE ਉਹ ਵੀ ਟਰੰਬਲ ਡਾਊਨ ਹੋਈ ਹੈ ਬਿਗ ਸਵਿੰਗਿੰਗ ਥਰੂ ਆਊਟ ਦਾ ਡੇ US ਮਾਰਕੀਟ ਦੇ ਵਿੱਚ। ਔਰ ਟੈਕ ਸੈਵੀ ਨਸਦਾਕ ਥੋੜ੍ਹਾ ਬਹੁਤ ਪੋਜ਼ੀਟਿਵ ਰਹੀ ਹੈ। ਡਾਓ ਜੋਨਸ 0.91% ਤੇ ਕਲੋਜ਼ ਹੋਇਆ ਕਿਉਂਕਿ ਮੈਂ ਬਹੁਤਾ ਟੈਕਨੀਕਲ ਨਹੀਂ ਹਾਂ ਪਰ ਇਹ ਸਾਰੇ ਪੈਰਾਮੀਟਰ ਨੇ ਜਿਹੜੇ ਦੱਸਦੇ ਨੇ ਵੀ ਕੀ ਲੜਖੜਾ ਰਿਹਾ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ ਚਾਈਨਾ ਨੂੰ ਟਰੰਪ ਨੇ ਕਿਹਾ ਕਿਉਂਕਿ ਜਦੋਂ ਅਮਰੀਕਾ ਨੇ ਟੈਰਿਫ ਲਾਈ ਚਾਈਨਾ ਨੇ ਜਵਾਬੀ ਲਾਈ ਤੇ ਅਮਰੀਕਾ ਟਰੰਪ ਨੇ ਕਿਹਾ ਵੀ ਜੇ ਤੁਸੀਂ ਜਿਹੜੀਆਂ ਜਵਾਬੀ ਟੈਰਿਫ ਲਾਈਆਂ ਨੇ 32% ਕਿ ਕਿੰਨੇ ਉਹ ਵਾਪਸ ਨਾ ਲਈਆਂ ਤਾਂ ਮੈਂ 50% ਹੋਰ ਠੋਕ ਦਿਆਂਗੇ। ਦਾ ਮਤਲਬ ਹੋਏਗਾ 50 32 10 ਕਰਕੇ ਅਗੇਨ 100% ਉਹਦਾ ਅਜੇ ਚਾਈਨਾ ਵੱਲੋਂ ਰਿਸਪੌਂਸ ਨਹੀਂ ਆਇਆ। ਪਰ ਚਾਈਨਾ ਇਹ ਕਹਿ ਰਿਹਾ ਕਿ ਵੀ ਉਹਨਾਂ ਨੇ ਕਿਹਾ ਵੀ ਚਾਈਨਾ ਵਿਲ ਫਰਮਲੀ ਸੇਫਗਾਰਡ ਇਟਸ ਲੈਜਿਟਿਮੇਟ ਰਾਈਟਸ ਐਂਡ ਇੰਟਰਸਟ ਕਿ ਅਸੀਂ ਆਪਣੇ ਹੱਕ ਉਹਨਾਂ ਨੂੰ ਸੁਰੱਖਿਅਤ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ US ਮਾਰਕੀਟਸ ਆਰ ਮੋਸਟਲੀ ਲੋਅਰ ਐਟ ਕਲੋਜ਼ਿੰਗ ਆਫਟਰ ਏ ਵੋਲੇਟਾਈਲ ਟ੍ਰੇਡਿੰਗ ਸੈਸ਼ਨ। ਔਰ ਇੱਕ ਪਾਸੇ ਟਰੰਪ ਇਹ ਵੀ ਕਹਿ ਰਹੇ ਕਿ ਜੀ ਅਸੀਂ ਆਪਣੇ ਦੋਸਤਾਂ ਦਾ ਧਿਆਨ ਰੱਖਾਂਗੇ। ਪਤਾ ਨਹੀਂ ਹੁਣ ਧਿਆਨ ਰੱਖਣ ਦਾ ਮਤਲਬ ਕੀ ਹੈ। ਔਰ ਪਰ ਇਹ ਉਹਨੇ ਟਰੰਪ ਨੇ ਕਿਹਾ ਵੀ ਆਈ ਐਮ ਨਾਟ ਕੰਸੀਡਰਿੰਗ ਪੌਜ਼ ਔਨ ਨਿਊ ਟੈਰਿਫਸ ਕਿ ਕੋਈ ਉਹਨਾਂ ਦੇ ਉੱਤੇ ਰੁਕਾਵਟ ਨਹੀਂ ਹੋਏਗੀ। ਔਰ ਅਸੀਂ ਇਹ ਸਾਰੇ ਨੂੰ ਇਸ ਨੂੰ ਜਿਹੜਾ ਬਹੁਤ ਸਾਰੇ ਮੀਡੀਆ ਚੈਨਲਸ ਨੇ ਜਾਂ ਇਕਨੋਮਿਕਲ ਐਕਸਪਰਟਸ ਨੇ ਬਲੈਕ ਮੰਡੇ ਵੀ ਕਿਹਾ ਕਿਉਂਕਿ ਵੀਕਐਂਡ ਤਾਂ ਚਲੋ ਬਹੁਤ ਵਾਰੀ ਬੰਦ ਹੁੰਦੇ ਨੇ ਜ਼ਾਰ ਉਹਦੇ ਨਤੀਜੇ ਤਾਂ ਮੰਡੇ ਹੀ ਆਏ। ਬਲੈਕ ਮੰਡੇ ਹੌਂਟਸ ਸਟਾਕ ਮਾਰਕੀਟਸ ਇੰਡਾਈਸਿਸ ਫਾਲ 3% ਔਰ ਕਈ ਹਜ਼ਾਰ ਕਰੋੜ ਦੇ ਸ਼ੇਅਰ ਹੁੰਦੇ 30 ਸ਼ੇਅਰ BSE ਸੈਂਸੈਕਸ ਕ੍ਰੈਸ਼ਿਸ ਅੱਗੇ ਫਿਗਰਸ ਦਿੱਤੀਆਂ ਨੇ ਜਿਹੜੀਆਂ ਸਾਡੇ ਦਰਸ਼ਕਾਂ ਦੇ ਲਈ ਕੋਈ ਬਹੁਤੀਆਂ ਜਿਹੜੀਆਂ ਨੇ ਉਹ ਲਾਹੇਵੰਦ ਨਹੀਂ ਹੋਣਗੀਆਂ ਅਦਰ ਦੈਨ ਕਿ ਬਲੱਡ ਬਾਥ ਸਮਝੋ ਖੂਨ ਖਰਾਬਾ ਜੇਬ ਚੋਂ ਪੈਸੇ ਜੋ ਸੀ ਉਹ ਵੀ ਨਿਕਲ ਗਏ। ਔਰ ਇਹ ਈਵਨ ਨਹੀਂ ਤਾਂ ਹੁੰਦਾ ਵੀ ਇੱਕ ਹਿੱਸੇ ਦੀ ਮਾਰਕੀਟ ਡਿੱਗੀ ਦੂਜੇ ਦੀ ਖੜੀ ਰਹੀ ਪਰ ਇੱਥੇ ਜਦੋਂ ਅਮਰੀਕਨ ਮਾਰਕੀਟ ਹੀ ਜਿਹੜੀ ਹੈ ਉਹ ਬਿਲਕੁਲ ਕ੍ਰੈਸ਼ ਹੋਈ ਤੇ ਯੂਰਪ ਦੇ ਵਿੱਚ ਵੀ ਏਸ਼ੀਅਨ ਸਟਾਕ ਸੀ देयर ਵਰਸਟ ਡ੍ਰੌਪ ਇਨ ਡੈਕੇਡਸ ਆਫਟਰ ਟਰੰਪ ਟੈਰਿਫਸ। ਔਰ ਇਹ ਸਾਰੇ ਦਾ ਨਤੀਜਾ ਇਹ ਹੈ ਵੀ ਮੁਲਕ ਈਵਨ ਸਿੰਗਾਪੁਰ ਵਰਗੀ ਜਿਹੜੀ ਉਹਨਾਂ ਦੇ ਜਿਹੜਾ ਹੈਡ ਆਫ ਦਾ ਸਟੇਟ ਹੈ ਉਹਨੇ ਆ ਕੇ ਲੋਕਾਂ ਨੂੰ ਐਡਰੈਸ ਕੀਤਾ ਹੈ। ਉਹਨੇ ਕਿਹਾ ਜੀ ਇਹਦਾ ਸਾਨੂੰ ਮਾਰ ਝੱਲਣੀ ਪੈ ਰਹੀ ਹੈ ਹੌਸਲਾ ਰੱਖੋ ਔਰ ਇਹ ਸਾਰੇ 'ਚੋਂ ਅਸੀਂ ਨਿਕਲ ਜਾਵਾਂਗੇ। ਔਰ
ਇਹ ਵਕਤ ਹੈ ਵੀ ਅਮਰੀਕਾ ਨੇ ਜੋ ਸ਼ੁਰੂ ਕਰ ਲਿਆ ਕੰਮ ਉਹਦਾ ਇਹ ਨਤੀਜਾ ਹੈ। ਪਰ ਸਾਡੇ ਮੋਦੀ ਤੇ ਐਸ ਜੈ ਸ਼ੰਕਰ, ਇੱਕ ਨੇ ਮੂੰਹ 'ਚ ਚੁੰਗਣੀ ਪਾਈ ਹੋਈ ਹੈ, ਇੱਕ ਨੇ ਚੁੰਗਮ ਪਾਈ ਹੋਈ ਹੈ, ਇੱਕ ਨੇ ਵੈਸੇ ਹੀ ਕਿਹਾ ਕਿ ਵੀ ਬਾਪੂ ਕੇ 3 ਬੰਦਰ ਉਹ ਬਾਪੂ ਦੇ ਤੇ ਗਾਂਧੀ ਦੇ ਬੰਦਰਾਂ ਵਾਂਗੂ ਇੱਕ ਨੇ ਅੱਖਾਂ ਤੇ ਹੱਥ ਰੱਖਿਆ ਵੀ ਮੈਂ ਨਹੀਂ ਦੇਖਿਆ, ਇੱਕ ਨੇ ਮੂੰਹ ਤੇ ਰੱਖਿਆ ਹੋਇਆ। ਪਰ ਇਵੇਂ ਜੇ ਕਬੂਤਰ ਅੱਖ ਮੀਟ ਲੈ ਵੀ ਉਹਨੇ ਬਿੱਲੀ ਨਹੀਂ ਦੇਖੀ ਤਾਂ ਬਿੱਲੀ ਨੇ ਹਟਣਾ ਨਹੀਂ ਹੈ। ਉਹ ਅਸੀਂ ਡਿਸਕਸ ਕਰਦੇ ਹਾਂ ਕਿ ਭਾਈ ਇਹ ਜਿਹੜੇ ਬਾਪੂ ਦੇ 3 ਬਾਂਦਰ ਬਣੇ ਹੋਏ ਨੇ ਅੱਜ ਕੱਲ, ਮੋਦੀ, ਅਮਿਤ ਸ਼ਾਹ ਤੇ ਐਸ ਜੈ ਸ਼ੰਕਰ, ਇਹਨਾਂ ਬਾਂਦਰਾਂ ਦੀ ਵੀ ਖਬਰ ਲੈਣੀ ਇਧਰ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।